ਅਗਲੀ ਖਬਰ ਵੱਲ ਚੱਲੀਏ। ਕੈਨੇਡਾ ਦੀ ਇੱਕ ਬਹੁਤ ਵੱਡੀ ਜਿਹੜੀ ਟਰੱਕਿੰਗ ਕੰਪਨੀ ਆ, ਪ੍ਰਾਈਡ ਗਰੁੱਪ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਜੀ। ਸੋ ਬਹੁਤ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਟਰੱਕਿੰਗ ਇੰਡਸਟਰੀ ਦਾ ਜਿਹੜਾ ਹਾਲ ਆ ਉਹ ਬੜਾ ਗੁੱਡ ਨਹੀਂ ਹੈਗਾ। ਕੈਨੇਡਾ ਤੋਂ ਵੀ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਕਾਲਾਂ ਕਰਦੇ ਰਹਿੰਦੇ ਆ ਹਾਂਜੀ, ਹਾਂਜੀ। ਵੱਖ-ਵੱਖ ਪ੍ਰੋਗਰਾਮਾਂ 'ਚ ਵੀ ਇੱਥੇ ਕਾਫੀ ਵੱਡਾ ਜਿਹੜਾ ਭੱਠਾ ਆ ਉਹ ਬੈਠਣ ਵਾਲਾ ਆ। ਸੋ ਅੱਜ ਦੀ ਮੇਨ ਖਬਰ ਆ ਕੈਨੇਡਾ ਦੀ ਇੱਕ ਬਹੁਤ ਵੱਡੀ ਟਰੱਕਿੰਗ ਕੰਪਨੀ ਜਿਹਦੇ ਕੋਲ 724 ਟਰੱਕ ਸੀ, 14 ਸਟ੍ਰੇਟ ਟਰੱਕ ਤੇ 2111 ਟ੍ਰੇਲਰ, ਤੇ ਉੱਤਰੀ ਅਮਰੀਕਾ ਦੇ ਵਿੱਚ 50 ਤੋਂ ਵੱਧ ਉਹਨਾਂ ਦੀਆਂ ਲੋਕੇਸ਼ਨਾਂ ਆ। ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਜੀ। ਉਹਨਾਂ ਦਾ ਜਿਹੜਾ ਲੈਂਡਰ ਆ, ਜਿਨ੍ਹਾਂ ਦੇ ਲੋਨ ਹੈਗੇ ਆ, ਮਿਸ਼ੀਵਿਸ਼ੀ HC ਕੈਪੀਟਲ ਅਮਰੀਕਾ, ਉਹਨਾਂ ਨੇ $100 ਮਿਲੀਅਨ ਦਾ ਕਲੇਮ ਕੀਤਾ ਆ ਤੇ ਇੰਨੇ ਤੋਂ ਵੱਧ ਦਾ ਜਿਹੜਾ ਕਰਜ਼ਾ ਆ ਉਹਨਾਂ ਨੇ ਦੇਣਾ ਹੈਗਾ। ਪ੍ਰਾਈਡ ਗਰੁੱਪ ਨੇ ਦੱਸਿਆ ਵੀ ਉਹਨਾਂ ਦੇ ਜਿਹੜੇ ਗਾਹਕ ਆ ਜਾਂ ਉਹਨਾਂ ਦੇ ਪਾਰਟਨਰ ਹੈਗੇ ਆ ਜਾਂ ਉਹਨਾਂ ਦੇ EMPLOYEE ਹੈਗੇ ਆ, ਉਹਨਾਂ ਦੀ ਹਿੱਤਾਂ ਦੇ ਲਈ ਅਸੀਂ ਜਿਹੜਾ ਕਦਮ ਚੱਕਿਆ ਹੈਗਾ। ਲੈਂਡਰ ਜੋ ਮਿਸ਼ੀਵਿਸ਼ੀ HC ਕੈਪੀਟਲ ਆ, ਉਹਨਾਂ ਨੇ $100 ਮਿਲੀਅਨ ਦਾ ਕਲੇਮ ਇਸ ਪ੍ਰਾਈਡ ਗਰੁੱਪ ਦੀ ਕੰਪਨੀ, ਜਿਸ ਦਾ ਮਾਲਕ ਸੁਲੱਖਣ ਸੈਮ ਜੌਲ ਹੈਗਾ ਤੇ ਜਸਵੀਰ ਜੌਲ ਆ, ਤੇ ਟੀ ਪਾਈਨ ਲੀਜ਼ਿੰਗ ਜਿਹੜੀ ਇਨਵੈਂਟਰੀ ਤੇ ਨਿੱਜੀ ਗਰੰਟੀ ਦੇ ਆਧਾਰ ਤੇ ਉਹਨਾਂ ਨੇ ਕ੍ਰੈਡਿਟ ਲਾਈਨਾਂ ਲਈਆਂ ਸੀਆਂ ਤੇ ਇਹ ਜਿਹੜੀਆਂ ਆ ਡਿਫਾਲਟਰ ਹਾਲਤ ਵਿੱਚ ਆ। ਸੋ ਜਿਹੜੇ ਲੋਨ ਕ੍ਰੈਡਿਟ ਲਾਈਨਸ ਲਏ ਸੀ ਲੋਨ, ਉਹਨਾਂ ਨੇ ਉਹ ਡਿਫਾਲਟ ਦੇ ਵਿੱਚ ਚਲੇ ਗਏ। ਤੇ ਪਰ ਇਹ ਦਾਵਾ ਹਜੇ ਕਹਿੰਦੇ ਹਾਈ ਕੋਰਟ 'ਚ ਜਿਹੜੀ ਉੱਥੇ ਦੀ ਕੋਰਟ ਆ ਉੱਥੇ ਸਾਬਤ ਨਹੀਂ ਹੋਇਆ। ਦੂਸਰੇ ਪਾਸੇ ਜਿਹੜੀ ਪ੍ਰਾਈਡ ਗਰੁੱਪ ਦੇ ਮਾਲਕਾਂ ਨੇ ਆਪਣਾ ਪੱਖ ਰੱਖਦੇ ਆ ਕਿ ਦੱਸਿਆ ਆ ਕਿ CCAA ਐਕਟ ਦੇ ਤਹਿਤ ਉਹਨਾਂ ਨੇ ਚੈਪਟਰ 15 ਜਿਹੜੀ ਚੈਪਟਰ 15 ਆ ਉਹਦੇ ਅੰਡਰ ਇਹ ਬੈਂਕਰਪਸੀ ਫਾਈਲ ਕੀਤੀ ਹੈਗੀ ਆ ਤਾਂ ਕਿ ਉਹ ਆਪਣੇ ਕੰਮਕਾਰ ਨੂੰ ਸੰਭਾਲ ਸਕਣ ਤੇ ਜਿਹੜੇ ਉਹਨਾਂ ਦੇ ਸ਼ੇਅਰ ਹੋਲਡਰ ਹੈਗੇ ਆ, EMPLOYEE ਹੈਗੇ ਆ, ਕਸਟਮਰ ਹੈਗੇ ਆ ਜਾਂ ਹੋਰ ਕੰਪਨੀ ਦੇ ਪਾਰਟਨਰਸ ਹੈਗੇ ਆ, ਉਹਨਾਂ ਨੂੰ ਸੇਫ ਰੱਖਿਆ ਜਾ ਸਕੇ। ਕਹਿੰਦੇ ਵੀ ਅਸੀਂ ਸਾਰਾ ਜਿਹੜਾ ਕੰਮਕਾਰ ਆ ਜਿੱਦਾਂ ਅੱਗੇ ਕਰਦੇ ਆ ਉਸੇ ਤਰ੍ਹਾਂ ਕਰਦੇ ਰਹਾਂਗੇ। ਸੋ ਇਹ ਇੱਕ ਬਹੁਤ ਵੱਡੀ ਖਬਰ ਆ। ਜਿਸ ਕੰਪਨੀ ਦੇ 800 ਦੇ ਕਰੀਬ ਟਰੱਕ ਹੋਣ, 2100 ਦੇ ਕਰੀਬ ਟ੍ਰੇਲਰ ਹੋਣ, ਤੇ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ ਤੇ ਬੈਂਕਰਪਸੀ ਦੇ ਵਿੱਚ $100 ਮਿਲੀਅਨ ਤੋਂ ਵੱਧ ਦਾ ਜਿਹੜਾ ਜਿਨ੍ਹਾਂ ਤੋਂ ਲੋਨ ਲਿਓ ਸੀ ਉਹਨਾਂ ਨੇ ਆਪਣਾ ਨਾਂ ਦੱਸਿਆ ਹੈ। ਜੀ ਬਿਲਕੁਲ। ਤੇ ਲੰਘੇ ਦਿਨੀ ਪੰਜਾਬੀ ਰੇਡੀਓ USA ਦੇ ਹੀ ਇੱਕ ਪ੍ਰੋਗਰਾਮ ਆਪਣੇ ਟਰੱਕਿੰਗ ਦੇ ਵਿੱਚ ਇੱਕ ਕਾਲਰ ਜਿਹੜੇ ਕਿ ਸਾਡੇ ਉੱਧਰੋਂ ਹੀ ਪੰਜਾਬੀ ਰੇਡੀਓ USA ਦੇ ਸਰੋਤੇ ਸੀਗੇ, ਉਹਨਾਂ ਨੇ ਉੱਥੋਂ ਦੇ ਤਾਜ਼ਾ ਹਾਲਾਤਾਂ ਬਾਰੇ ਆਪਾਂ ਨੂੰ ਜਾਣਕਾਰੀ ਦੱਸੀ ਸੀ ਕਿਵੇਂ ਕਿਵੇਂ ਕਰਕੇ ਹੁਣ ਜਿਹੜੀਆਂ ਚੀਜ਼ਾਂ ਨੇ। ਬਹੁਤ ਵਾਰ ਸੱਚਾਈ ਜਿਹੜੀ ਹੈ, ਸੱਚ ਜਿਹੜਾ ਉਹ ਸਾਨੂੰ ਚੁੱਭਦਾ ਵੀ ਹੈ, ਪਰ ਅਸਲ ਦੇ ਵਿੱਚ ਜਿਹੜੀਆਂ ਖਬਰਾਂ ਨੇ ਉਹ ਇਨਫੋਰਮੇਸ਼ਨ ਰੂਪ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ। ਉਹਨਾਂ ਦੇ ਵਿੱਚ ਤੁਹਾਡੇ ਨਾਲ ਹਵਾਲੇ ਸ਼ੇਅਰ ਕੀਤੇ ਜਾਂਦੇ ਆ, ਉਹਨਾਂ ਸਰੋਤ ਸ਼ੇਅਰ ਕੀਤੇ ਜਾਂਦੇ ਕਿ ਆਹ ਸਰੋਤ ਆ, ਇੱਥੇ ਆਹ ਖਬਰ ਛਪੀ ਹੈ। ਪਰ ਫਿਰ ਵੀ ਜੇ ਅਸੀਂ ਉਹਨਾਂ ਚੀਜ਼ਾਂ ਤੋਂ ਇਨਕਾਰੀ ਹਾਂ, ਉਹਨਾਂ ਤੋਂ ਮੁਨਕਰ ਹਾਂ, ਤਾਂ ਅਸੀਂ ਕਿੰਨਾ ਕੁ ਚਿਰ ਜਿਹੜੀ ਆ ਉਹ ਚੀਜ਼ ਤੋਂ ਭੱਜ ਸਕਾਂਗੇ ਸੱਚਾਈ ਦੇ ਵਿੱਚੋਂ।